ਵੀ ਇੱਕ ਦੂਜੇ ਨੂੰ ਮਿਲਣ ਦਾ ਕਿਵੇਂ ਦਿਲ ਕਰਦਾ ਵੀ ਕਿਵੇਂ ਰਹਿਣਾ ਹੁਣ ਵੀ ਇਹ ਉਧਰ ਤੂੰ ਇਹਦੀ ਪਰੇਸ਼ਾਨੀਆਂ ਜ਼ਿਆਦਾ ਹੋ ਜਾਂਦੀਆਂ ਅੱਗੇ ਨਾਲੋਂ ਵੀ ਅਸੀਂ ਘਟਾਈ ਹੈ ਤੁਹਾਡੀ ਵੱਧ ਗਈ दुआ करने हैं अगर उन्हें गुजारिश करने हैं कि कुछ थोड़ा जा कम ढिला कर दें रस्सी ढिली कर दें तो उत्थे मेरा कि रस्सी कितों ठीक करेगा ढिली उन्होंने लोगों मतलब कि थोड़ी रस्सी जी है ना सख्त की उन्होंने ढिला कर दें काम आसान हो जाए। अस्सलाम वालेकुम ਸਾਰੇ ਦੋਸਤਾਂ ਨੂੰ ਮੈਂ ਨਾਸਰ ਢਿੱਲੋਂ ਅੱਜ ਅਸੀਂ ਬੈਠੇ ਹਾਂ ਲਾਹੌਰ ਦੇ ਵਿੱਚ ਸਾਡੇ ਨਾਲ ਬਹੁਤ ਅਜ਼ੀਮ ਸ਼ਖਸੀਅਤ ਬਾਬਾ ਨਜਮੀ ਜੀ ਤੇ ਸਾਡੇ ਬਜ਼ੁਰਗ ਫੈਸਲਾਬਾਦ ਤੋਂ ਬਾਬਾ ਸਦੀਕ ਤੇ ਸਿੱਕਾ ਖਾਨ ਇੰਡੀਆ ਤੋਂ ਨਾਲ ਇਸ਼ਰਾਕ ਭਾਈ ਬੈਠੇ ਨੇ ਇੱਧਰ ਸਾਡੇ ਬੜੇ ਪਿਆਰੇ ਵੀਰ ਪੰਜਾਬੀ ਪ੍ਰਚਾਰ ਦੇ ਜਿਹੜਾ ਪੰਜਾਬੀਅਤ ਦਾ ਝੰਡਾ ਜਿੰਨਾ ਚੁੱਕਿਆ ਪਾਕਿਸਤਾਨ ਦੇ ਅਹਿਮਦ ਰਜ਼ਾ ਭੱਟੂ ਸਾਹਿਬ ਅੱਜ ਬਾਬਾ ਜੀ 2 ਮਹੀਨੇ ਵਾਸਤੇ ਆਏ ਸੀ ਪਾਕਿਸਤਾਨ ਤੇ ਵੀਜ਼ਾ ਦਾ ਟਾਈਮ ਪੂਰਾ ਹੋ ਗਿਆ ਵਾਪਸ ਚੱਲੇ ਸੀ ਕੋਸ਼ਿਸ਼ ਕਰਕੇ ਇਹਨਾਂ ਦਾ ਵੀਜ਼ਾ ਲਿਆ 45 ਦਿਨ ਵਾਸਤੇ ਇਹ ਜਾ ਰਹੇ ਨੇ ਇੰਡੀਆ ਹੁਣ ਇਹਦੇ ਤੇ ਥੋੜੀ ਬਹੁਤੀ ਗੱਲਬਾਤ ਆ ਬਾਬਾ ਜੀ ਨੇ ਮੈਂ ਕਰਨ ਡਿਆ ਸਰ ਲਾਈਵ ਫੀਸ ਪਹਿਲੋਂ ਤੇ ਬੰਦ ਹੋ ਗਿਆ ਬਾਬਾ ਜੀ ਇਹਦੇ ਤੇ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਵੀ ਇਹ ਅਸਲਾ ਮਤਲਬ ਵੀ ਹੁਣ ਇਹ ਭਰਾ ਨੇ ਵੀ ਜਿਵੇਂ ਹੁਣ ਮੈਂ ਇਹਨਾਂ ਦੇ ਪਿੰਡ ਵੀ ਗਿਆ ਸ਼ਾਇਦ ਤੁਸੀਂ ਵੀਡੀਓ ਵੇਖੀ ਹੋਵੇ ਵੀ ਇਹ ਤਾਂ ਨਹੀਂ ਕੱਢਦੇ ਇੱਕ ਦੂਜੇ ਤੋਂ ਘੰਟਾ ਵੇ ਤੇ ਹੁਣ ਇਹ ਚੱਲੇ ਉਧਰ ਤੇ ਜਦੋਂ ਫੇਰ ਇਹਨੇ ਇੱਧਰ ਆਉਣਾ ਇੱਕ ਦੋ ਵਾਰੀ ਤੇ ਚਲੋ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀਜ਼ਾ ਲੈ ਲਾਂਗੇ ਇਹ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਦੇ ਬਜ਼ੁਰਗਾਂ ਵਾਸਤੇ ਕਿਵੇਂ ਹੋਣਾ ਚਾਹੀਦਾ। ਮੇਰਾ ਖਿਆਲ ਹੈ ਕਿ ਮੈਂ ਫਿਰ ਉਹੀ ਤੁਹਾਡੇ ਨਾਲ ਗੱਲ ਦੁਹਰਾਉਣਾ ਕਿ ਇਹ ਤੁਸੀਂ ਨਾ ਸੋਚੋ ਕਿ ਦਰਮਿਆਨ ਦੇ ਵਿੱਚ हुकूमतां दे की मसले वो अपनी जगह पे खलोते हुए ने और मेरा ख्याल है कि खलोते भी रहने क्योंकि एक सरकारी सतह ते हुकूमती सतह ते गल्लां ने लेकिन असी कहने हैं कि जे इधर या उधर ਦੀਆਂ ਹਕੂਮਤਾਂ ਇਹੋ ਜਿਹੇ ਬਜ਼ੁਰਗਾਂ ਨੂੰ ਜਿਨ੍ਹਾਂ ਦੀ ਉਮਰ 80 ਤੋਂ 75 ਦੇ ਦਰਮਿਆਨ ਹੋ ਗਈ ਤੇ ਇਹਨਾਂ ਵਰਗੇ ਲੋਕਾਂ ਤੋਂ ਮਾਸੂਮ ਲੋਕਾਂ ਤੋਂ ਕਿਸੇ ਨੂੰ ਕੀ ਖਤਰਾ ਹੋ ਸਕਦਾ ਹੈ ਲਿਹਾਜ਼ਾ ਮੇਰਾ ਖਿਆਲ ਹੈ ਕਿ ਅਗਰ ਇਹਨਾਂ ਨੂੰ ਇੰਨੀ ਕੁ ਆਜ਼ਾਦੀ ਦਿੱਤੀ ਜਾਵੇ ਕਿ ਜਦੋਂ ਵੀ ਇੱਧਰ ਇਹਨਾਂ ਦਾ ਜੀ ਕਰੇ ਜਾਂ ਇਹੋ ਜਿਹੇ ਦੂਜੇ ਲੋਕਾਂ ਦਾ ਜਿਨ੍ਹਾਂ ਦੇ ਮਿਲਾਪ ਹੋਏ ਉਹਨਾਂ ਦਾ ਜੀ ਕਰੇ ਤੇ ਉਹ ਜਾ ਕੇ ਤੇ ਆਪਣਾ ਸ਼ਨਾਖਤੀ ਕਾਰਡ ਜਾਂ ਪੁਰਾਣਾ ਪਾਸਪੋਰਟ ਜਿਹੜਾ ਉਹ ਵਿਖਾਣ ਤੇ ਉਹ ਆਖਣ ਕੇ ਜਾਓ ਬਾਬਾ ਜੀ 15 ਮਹੀਨੇ 2 ਮਹੀਨੇ ਵਾਸਤੇ ਤੁਸੀਂ ਅਗਰ ਉੱਧਰੋਂ ਕਿਤੇ ਆਉਣਾ ਹੋਵੇ ਤੇ ਉਹ ਵੀ ਇਸੇ ਤਰ੍ਹਾਂ ਆ ਜਾਣ ਤੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਲੋਕਾਂ ਦੇ ਦਿਨ ਬਾਕੀ ਜਿਹੜੇ ਹਯਾਤੀ ਦੇ ਦਿਨ ਨੇ ਉਹ ਬਹੁਤ ਸੋਹਣੇ ਲੰਘ ਜਾਣਗੇ ਔਰ ਖੁਸ਼ੀ ਇੱਕ ਬੜੀ ਹੈ ਜਿਹੜੀਆਂ ਨਾ ਉਮੀਦੀਆਂ ਸਨ ਉਹ ਖੁਸ਼ੀ 'ਚ ਬਦਲ ਗਈਆਂ ਨੇ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਇੰਦਾ ਵੀ ਆਉਣ ਵਾਲੇ ਵੇਲੇ ਦਾ ਵੀ ਉਹਨਾਂ ਨੂੰ ਮੌਕਾ ਮਿਲਦਾ ਰਹੇਗਾ ਕਿ ਇੱਕ ਦੂਜੇ ਨਾਲ ਮਿਲਦੇ ਰਹਿਣ ਮੇਰੇ ਖਿਆਲ ਇਹ ਅਸੀਂ ਤਾਂ ਨਹੀਂ ਕਰ ਸਕਦੇ ਫਿਰ ਮੈਂ ਉਹ ਗੱਲ ਕਰਾਂਗਾ ਕਿ ਮਸਾਇਲ ਉੱਤੇ ਨੇ ਉਹਨਾਂ ਦੇ ਕੁਝ ਆਪਣੇ ਤਰੀਕੇਕਾਰ ਦੇ ਸਰਕਾਰਾਂ ਦੇ ਉਹ ਨਜਿੱਠੂ ਹੋ ਸਕਦੀਆਂ ਸਾਡੀ ਇਹ ਗੱਲ ਕੀਤੀ ਉਹ ਕਿਸੇ ਕਾਰਾਮਦ ਨੇ ਨਜਿੱਠਣਾ ਫਿਰ ਉਹਨਾਂ ਨੇ ਅੱਲਾਹ ਕਰੇ ਅਸੀਂ ਦੁਆ ਕਰਨੇ ਆ अगर उन्हें गुजारिश करने कि कुछ थोड़ा जा कम ढिला कर दें रस्सी ढिली कर दें तो उत्थे मेरा कि रस्सी कितों ठीक करेगा ढिली उन्होंने लोगों मतलब कि थोड़ी रस्सी जी है ना सख्त की उन्होंने ढिला कर दें तो काम आसान हो जाए ਉਹ ਗੱਲ ਇਹ ਨਾ ਵੀ ਜਿਵੇਂ ਤੁਹਾਡਾ ਸ਼ੇਰ ਆ ਵੀ ਬੇਹਿੰਮਤ ਨੇ ਜਿਹੜੇ ਇਹ ਅਸੀਂ ਵੀ ਤੇ ਉਹ ਬੇਹਿੰਮਤ ਨੇ ਨਾ ਬਣਨ ਦੇ ਵੀ ਕੋਸ਼ਿਸ਼ ਕਰਦੇ ਵੀ ਨਿੱਕੀ ਗੱਲ ਰੱਖੀ ਜਾਂਦੇ ਕਿ ਸ਼ਾਇਦ ਵੱਡੀ ਬਣ ਜਾਏ ਉਹ ਠੀਕ ਹੈ ਦੇਖੋ ਜਿਹੜੇ ਲੋਕ ਇਨਸਾਨੀਅਤ ਦੇ ਹਵਾਲੇ ਨਾਲ ਸੋਚਦੇ ਨੇ ਉਹਨਾਂ ਦੀ ਸੋਚ ਹੋਰ ਹੁੰਦੀ ਹੈ ਜਿਹੜੇ ਦੂਸਰੇ ਮਾਮਲਾਤ ਨੇ ਉਹ ਕੁਝ ਹੋਰ ਹੁੰਦੇ ਲਿਹਾਜ਼ਾ ਜੇ ਅਸੀਂ ਤੁਸੀਂ ਜਾਂ ਦੂਜੇ ਲੋਕ ਨੇ ਆਮ ਆਦਮੀ ਉਹਦੇ ਇਹੋ ਹੀ ਤਸਵਰਾਤ ਨੇ ਉਹ ਇੱਧਰ ਦੇ ਹੋਣ ਜਾਂ ਇੱਧਰ ਦੇ ਹੋਣ ਦੋਵੇਂ ਪਾਸੇ ਇੱਕੋ ਜਿਹੇ ਖਿਆਲਾਤ ਹੁੰਦੇ ਨੇ ਇਨਸਾਨ ਜੋ ਹੈ ਫਿਰ ਬੜਾ ਧਰਤੀ ਦਾ ਵੀ ਤਾਲੁਕ ਹੈ ਜ਼ਬਾਨ ਦਾ ਵੀ ਤਾਲੁਕ ਹੈ ਮਾਜ਼ੀ ਦਾ ਵੀ ਤਾਲੁਕ ਹੈ ਬੜੇ ਸਾਰੇ ਐਸੇ ਰੰਗ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਅਗਰ ਮਿਲ ਜਾਣ तो एक अच्छा खूबसूरत मुख्तलिफ फूल इकट्ठे करके गुलदस्ता बना दिता जाए तो ज़्यादा सोने क्या बात है सोनी ਤੁਹਾਡੀ ਬਾਬਾ ਜੀ ਇਹਦੇ ਤੇ ਜਿਵੇਂ ਜਿੱਥੋਂ ਮੈਂ ਗੱਲ ਮੁਕਾਈ ਸੀ ਉੱਥੇ ਹੀ ਫੇਰ ਮੈਂ ਕਹਿੰਦਾ ਵੀ ਛੋਟੀ ਕੋਸ਼ਿਸ਼ ਦੀ ਗੱਲ ਕਰਦੇ ਵੀ ਇਹ ਬਜ਼ੁਰਗ ਨੇ ਇਹਨਾਂ ਦੇ ਵਾਸਤੇ ਜਾਂ ਇਹਨਾਂ ਦੇ ਦੂਸਰੇ ਅਜ਼ੀਜ਼ ਨੇ ਨਾ ਵੀ ਆਪਾਂ ਗੱਲ ਨਹੀਂ ਕਰਦੇ ਵੀ ਵੱਡੇ ਕੋਈ ਵੀ ਸਾਰਿਆਂ ਨੂੰ ਤੁਸੀਂ ਖੋਲ ਦਵੋ ਵੀ ਇਹਨਾਂ ਨੂੰ ਖੋਲਣੀ ਚਾਹੀਦੀ ਵੀ ਮੈਂ ਵੀਜ਼ਾ ਅਪਲਾਈ ਕੀਤਾ ਸੀ ਆਪਣਾ ਮੇਰਾ ਨਹੀਂ ਲੱਗਾ ਮੈਂ ਨਹੀਂ ਆਖਿਆ ਮੀਡੀਆ ਤੇ ਆ ਕੇ ਮੈਨੂੰ ਕੋਈ 2-3-4 ਮਿਲੀਅਨ ਲੋਕ ਜਾਣਦੇ ਨੇ ਚਲੋ ਆ ਸ਼ੁਕਰ ਹੈ ਰੱਬ ਦਾ ਮੈਂ ਨਹੀਂ ਇੱਕ ਵਾਰੀ ਵੀ ਆਖਿਆ ਕਿ ਤੁਸੀਂ ਮੈਨੂੰ ਵੀਜ਼ਾ ਨਹੀਂ ਦਿੱਤਾ ਕੋਈ ਗੱਲ ਨਹੀਂ ਅਗਲੀ ਵਾਰੀ ਦੇ ਦਿਓ ਫਿਰ ਕੋਸ਼ਿਸ਼ ਕਰ ਲਾਂਗੇ ਦੇਖੋ ਲੇਕਿਨ ਇਹਨਾਂ ਵਾਸਤੇ ਥੋੜੀ ਜਿਹੀ ਅਸੀਂ ਡਿਮਾਂਡ ਕਰ ਜਿਹੜੀ ਅੱਗੇ ਸਾਰੀ ਅਸੀਂ ਗੱਲ ਕਰ ਚੁੱਕੇ ਹਾਂ ਹੁਣ ਦੁਬਾਰਾ ਦੁਹਰਾਉਂਦੇ ਲੋਕ ਫਿਰ ਗੁਜ਼ਾਰਿਸ਼ ਹੈ ਇਹੋ ਜਿਹੇ ਲੋਕਾਂ ਵਾਸਤੇ ਕੁਝ ਆਪਣੇ ਦਿਲਾਂ 'ਚ ਆਪਣੇ ਉਹ ਜਿਹੜੇ ਕਾਗਜ਼ਾਤ ਨੇ
ਜਿਹੜੇ ਭਰਦੇ ਹੋ ਫਿਲ ਕਰਦੇ ਹੋ ਉਹਨਾਂ 'ਚ ਨਰਮੀਆਂ ਪੈਦਾ ਕਰਨਾ ਤੇ ਇਹਨਾਂ ਵਾਸਤੇ ਆਸਾਨੀਆਂ ਪੈਦਾ ਹੋ ਜਾਣਗੀਆਂ। ਲੇਕਿਨ ਜਿਹੜੇ ਇੱਕ ਦੂਜੇ ਨੂੰ ਮਿਲਾਉਂਦੇ ਨੇ ਜਾਂ ਜੋੜਦੇ ਨੇ ਉਹ ਵੱਡੇ ਲੋਕ ਹੁੰਦੇ ਨੇ। ਬੇਸ਼ੱਕ ਇਹ ਨਹੀਂ ਕੋਈ ਪੈਸੇ ਨਾਲ ਜਾਂ ਦੌਲਤ ਨਾਲ ਜਾਂ ਸਰਮਾਇਆ ਨਾਲ, ਦਿਲ ਵੱਡੇ ਹੁੰਦੇ ਨੇ ਜਿਹੜੇ ਇੱਕ ਦੂਜੇ ਨੂੰ ਇਕੱਠਾ ਕਰਦੇ ਨੇ। ਇਹ ਰੱਬ ਕਰੇ ਕਿ ਮੇਰੀ ਖਾਹਿਸ਼ ਹੈ ਕਿ ਤੁਹਾਡੇ ਜੇ ਬੱਚੇ ਜਿਹੜੇ ਇਸ ਮੈਦਾਨ 'ਚ ਨੇ ਇਹੋ ਜਿਹੇ ਕੰਮ ਕਰ ਰਹੇ ਨੇ ਉਹ ਕਰਦੇ ਰਹਿਣ ਤਾਂ ਕਿ ਲੋਕਾਂ ਲਈ ਆਸਾਨੀਆਂ ਪੈਦਾ ਹੋਣ। ਬਹੁਤ ਸ਼ੁਕਰੀਆ। ਅੱਛਾ ਜੀ ਬਜ਼ੁਰਗੋ, ਤੁਹਾਡਾ ਕਿਵੇਂ ਹੁਣ ਗਾਂ ਸਬੱਬ ਵੀ ਇੱਕ ਦੂਜੇ ਨੂੰ ਮਿਲਣ ਦਾ ਕਿਵੇਂ ਦਿਲ ਕਰਦਾ ਵੀ ਕਿਵੇਂ ਰਹਿਣਾ ਹੁਣ ਵੀ ਇਹ ਉਧਰ ਤੂੰ ਇੱਧਰ ਤੁਸੀਂ ਪਰੇਸ਼ਾਨੀਆਂ ਜ਼ਿਆਦਾ ਹੋ ਜਾਂਦੀਆਂ ਅੱਗੇ ਨਾਲੋਂ ਵੀ ਅੱਗੇ। ਅਸੀਂ ਘਟਾਈ ਹੈ ਤੁਹਾਡੀ ਵੱਧ ਗਈ। ਹੁਣ ਇਹ ਜਿਹੜੇ ਬੱਚੇ ਦੇ ਦੋ ਪੋਤੇ ਹੂੰ ਇੱਥੇ ਲੱਤਾਂ ਫੜਦੇ ਹੂੰ ਸੁਬਾ ਵੀ ਨਾ ਜਾ ਨਹੀਂ ਤੇਰਾ ਹੂੰ ਕੀ ਕਰਾਂ ਹੁਣ ਮੈਂ। ਉਧਰ ਵੀ ਉਹਨਾਂ ਏਦਾਂ ਨੇ ਹੀ? ਮੈਨੂੰ ਪਾਲਿਆ ਹੂੰ ਤੇ ਮੇਰਾ ਜੀ ਚਾ ਕਰਦਾ ਵੀ ਉਹਨਾਂ ਨੂੰ ਵੀ ਮਿਲਾਂ ਇਹਨਾਂ ਨੂੰ ਵੀ ਮਿਲਾਂ। ਹਾਂ। ਇਹਨਾਂ ਵੀ ਨਹੀਂ ਮੈਂ ਛੱਡ ਸਕਦਾ। ਭਰਾ ਮੇਰਾ ਇਹ ਹੂੰ ਜੀਜਿਆ ਮੇਰੇ ਮੋਹ ਹੁਣ ਇੱਧਰ ਵੀ ਪੈ ਗਿਆ। ਹੂੰ ਉਹ ਬੜਾ ਕਰਦੇ ਆ ਕਿ ਸਿੱਖ ਹੂੰ ਹੁਣ ਤੈਨੂੰ ਪਤਾ ਹੀ ਆ ਪਟਵਾਰੀ ਦੇ ਮੁੰਡੇ ਦਾ ਕੰਮ ਛੱਡੀ ਫਿਰਦਾ ਆ ਬੈਠਾ। ਤੇ ਇੰਨੀ ਦੇਰ ਪਾਲਿਆ ਉਹਨਾਂ ਵੀ ਤੇ ਉਧਰ ਹੁਣ ਭਰਾ ਵਾ ਤੇ ਹੁਣ ਮੈਂ ਵੇਖਣਾ ਵੀ ਦੋਵੇਂ ਤੁਸੀਂ ਅਥਰੂ ਆ ਗਏ ਆ। ਅੱਛਾ ਉਹਨੇ ਉਹ ਵੀ ਕਹਿਣਾ ਵੀ ਇਹਨੂੰ ਜ਼ਰੂਰ ਲੈ ਕੇ ਆਉਣਾ। ਹੂੰ ਇਹਨਾਂ ਨੂੰ ਕੀ ਜਾਣਦੇ ਆ ਉਹ ਸਿੱਖ ਸਾਰੇ ਟੱਬਰ ਨੂੰ 2 ਵਾਰੀ ਲੀੜੇ ਦਿੱਤੇ ਆ। ਨਾ ਚੁੰਨੀਆਂ ਤੋਂ ਨਾ ਉਂਗਲਾਂ 'ਚ ਪਾਉਣ ਨੂੰ ਨਾ ਕਾਠਿਆਂ ਦੇ ਟੋਟ ਹੈ ਤੇ ਇਹਨਾਂ ਨਾਲ ਵੀ ਉਹਨਾਂ ਦਾ ਮੋਹ ਪੈ ਗਿਆ। ਉਹ ਆਦੇ ਸਾਡਾ ਵੀਜ਼ਾ ਲੱਗ ਜੇ, ਉਹ ਆਦੇ ਅਸੀਂ ਵੇਚੀਆਂ ਉਹਨਾਂ ਬੁੜੀਆਂ ਦੀਆਂ। ਇਹ ਪਰੇਸ਼ਾਨੀ ਤੇਰੇ ਹਟ ਰਹੀ ਆ ਮੇਰੇ ਹਕੂਮਤ ਸਾਨੂੰ ਇਜਾਜ਼ਤ ਦੇ ਦੇ ਬਸ ਵੀ ਖੁੱਲਾ ਮਿਲੀਏ ਗਲੀਏ। ਆ ਜਦੋਂ ਮਰਜ਼ੀ ਆਈ ਜੀ। ਅੱਛਾ ਚਲਾ ਵੀਡੀਓ ਬਣਨ ਨਹੀਂ ਆ ਕੁਛ ਉਮੀਦ ਤੇ ਹੈ ਵੀ ਕੁਛ ਸਿਖਾਇਆ ਕੰਮ ਹੋ ਜਾਊਗਾ ਨਾ ਦੂਜਿਆਂ ਵਾਸਤੇ ਨਹੀਂ ਤੇ ਤੁਹਾਡੇ ਵਾਸਤੇ ਹੋ ਜਾਊਗਾ। ਪਰੇਸ਼ਾਨੀਆਂ ਕੁਝ ਕਹਿ ਦਿਓ ਨਾ ਸਰਕਾਰਾਂ ਨੂੰ ਕੁਝ ਤੁਸੀਂ ਮਿਹਨਤ ਕਰ ਲਓ ਵੀ ਇਹ ਸਾਨੂੰ ਤਾਂ ਤੁਸੀਂ ਵੇਖ ਲਿਆ ਤੇ ਜਿਹੜੇ ਲੋਕਾਂ ਨੂੰ ਤੁਸੀਂ ਨਹੀਂ ਵੇਖ ਸਕੇ ਕੈਮਰੇ ਨਹੀਂ ਵਿਖਾ ਸਕੇ ਜਿਨ੍ਹਾਂ ਦੇ ਦਿਲ ਦੇ ਵਿੱਚ ਅਜੇ ਰੀਝਾਂ ਹਨ ਉਹਨਾਂ ਦਾ ਵੀ ਕੁਝ ਸੋਚੋ। ਸਰਕਾਰਾਂ ਦੋਨਾਂ ਨੂੰ ਕਹਿ ਦਿਓ ਨਾ, ਤੁਸੀਂ ਵੀ ਕਹਿ ਦਿਓ ਤੁਸੀਂ ਵੀ ਕਹਿ ਦਿਓ, ਤੁਹਾਡੀ ਮੰਨ ਜਾਣਾ। ਅਸੀਂ ਤਾਂ ਕਹਿਣੇ ਆ ਜੀ ਖੋਲੇ ਰਵੇ ਆਗੇ ਜਾਈਏ। ਹੋਰ ਵੀ ਜਿਹੜੇ ਹੋਰ ਬੱਚਾ ਵਿਚਾਰੇ ਉਹ ਵੀ ਮਿਹਨਤ ਕਰਨ। ਹਾਂਜੀ ਹਕੂਮਤ ਨੂੰ ਇਹਨਾਂ ਨੂੰ ਕਹਿਣੇ ਆ ਵੀ ਦੇਣੀ ਤੁਸੀਂ ਵੀ ਚਾਹੀਦੀ ਆ। ਕਰੋ ਜ਼ੋਰ ਲਾਓ ਪੂਰਾ ਵੀ ਮਾੜੀ ਮੋਟੀ ਚੱਲ ਕਰੋ। ਹੂੰ ਖਬਰਾਂ ਕਿਦੋਂ ਦੇ ਵਿਛੜੇ ਹੋਏ ਸਭ ਤੋਂ ਪਹਿਲਾਂ ਦੇ ਹੂੰ ਹੁਣ ਬੱਚੇ ਆ ਮੇਰੇ ਹੀ ਆ ਇਹਦੇ ਦੋ ਤੇ ਪੁੱਤੇ ਹੀ ਲੱਗਦੇ ਆ ਜੀ। ਇੱਥੇ ਲੱਤਾਂ ਫੜ ਲੈ ਸਰ ਤੁਸੀਂ ਵੀ ਜ਼ਰੂਰ ਥੋੜਾ ਜਿਹਾ ਦੋ ਆਪਣੇ ਵਿਊਜ਼ ਵੀ ਕਿਸ ਤਰ੍ਹਾਂ ਹੋਣ। ਦੇਖੋ ਢਿੱਲੋਂ ਸਾਹਿਬ ਸਾਡੀਆਂ ਕੋਸ਼ਿਸ਼ਾਂ ਅਸਲ ਇਨਸਾਨੀ ਕੋਸ਼ਿਸ਼ਾਂ ਆਵਾਮੀ ਕੋਸ਼ਿਸ਼ਾਂ ਤੇ ਹੀ ਹੁੰਦੀਆਂ ਨੇ ਔਰ ਪਬਲਿਕ ਜੋ ਚਾਹੁੰਦੀ ਹੈ ਸਭ ਦਾ ਫਾਇਦਾ ਹੋਵੇ। ਉਹ ਦਾਰੇ ਮੋੜ ਦਿੰਦੀ ਹੈ ਸਿਆਸਤਾਂ ਅੰਦਰ ਕਹਿੰਦੇ ਦੁਨੀਆ ਯਾਰ ਭਰ ਦੇ ਵਿੱਚ ਅਸੀਂ ਹੋਵੇ। ਦੇਖੀਏ ਕਿ ਜਿਹੜੀਆਂ ਸਿਆਸਤਾਂ ਨੂੰ ਇੱਕ ਟਾਈਮ ਮਖਸੂਸ ਟਾਈਮ ਤੇ ਆਪਣੀ ਮਨਵਾਉਂਦੀਆਂ ਉਸ ਤੋਂ ਬਾਅਦ ਜਿਹੜੀ ਪਬਲਿਕ ਦੀ ਓਪੀਨੀਅਨ ਹੁੰਦੀ ਹੈ ਹਮੇਸ਼ਾ ਉਹੀ ਆ ਵੀ ਹੁੰਦੀ ਹੈ। ਸੋ ਇਸ ਵੇਲੇ ਜਿਵੇਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸਾਰੇ ਦੋਸਤ ਪੰਜਾਬੀਅਤ ਦੇ ਵਾਸਤੇ ਲੱਗੇ ਹੋਏ ਨੇ, ਮੈਂ ਕਹਿੰਦਾ ਕਿ ਪੰਜਾਬੀਅਤ ਦਾ ਨਿਫਾਜ਼ ਜਿਹੜਾ ਹੈ ਇਸ ਖਿੱਤੇ ਵਾਸਤੇ ਇਸ ਪੰਜਾਬ ਵਾਸਤੇ ਉਹ ਬਲੈਸਿੰਗ ਸਾਬਿਤ ਹੋਏਗਾ। ਸੋ ਜਦੋਂ ਅਸੀਂ ਪੰਜਾਬੀ ਦੇ ਨਾਲ ਜੁੜ ਜਾਵਾਂਗੇ ਆਪਣੇ ਕਲਚਰ ਨਾਲ ਜੁੜਾਂਗੇ ਆਪਣੀ ਲੈਂਗੁਏਜ ਨਾਲ ਜੁੜਾਂਗੇ ਇਹ ਸਾਂਝਾਂ ਜਿਹੜੀਆਂ ਟੁੱਟੀਆਂ ਸਨ ਇਹ ਹੋਰ ਗਹਿਰੀਆਂ ਹੋਣਗੀਆਂ। ਔਰ ਇੱਥੇ ਤੇ ਕਹਾਣੀਆਂ ਇਹਨਾਂ ਤੋਂ ਵੀ ਅੱਗੇ ਹਨ, ਭੈਣਾਂ ਬਾਈਆਂ ਵਾਲੀਆਂ ਕਹਾਣੀਆਂ ਹਨ ਜਿਵੇਂ ਕਿ ਸਗੇ ਬਿਰਾਵਾਂ ਦੀ ਦਾਸਤਾਨ ਹੈ, ਟੁੱਟੀ ਹੋਈ ਦਾਸਤਾਨ ਹੈ। ਔਰ ਇੱਕ ਗੱਲ ਜਿਹੜੀ ਮੈਂ ਪਿਛਲੇ ਕੋਈ ਆਪਣੇ ਐਕਸਪੀਰੀਅੰਸ ਦੇ ਬਿਨਾਂ ਤੇ ਕਹਿੰਦਾ ਹਾਂ ਮੈਂ ਪੂਰੀ ਪੰਜਾਬੀ ਕੌਮ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਿ ਇਸ ਸਾਈਡ ਦਾ ਜਿਹੜਾ ਪੰਜਾਬੀ ਬੈਠਾ ਹੈ ਜਾਂ ਉੱਧਰ ਬੈਠਾ ਹੈ ਇਹਨਾਂ ਦੇ ਮਾਮਲਾਤ ਹੋਰ ਹਨ। ਇਹਨਾਂ ਦੇ ਮਾਮਲਾਤ ਟੁੱਟੇ ਹੋਏ ਮਾਮਲਾਤ ਇਹਨਾਂ ਦੇ ਤੇ ਪੀੜਾ ਹੈ ਇਹਨਾਂ ਦੇ ਤਰੀਜਾ ਹੈ। ਮਿਸਾਲ ਦੇ ਤੌਰ ਤੇ ਮੈਂ ਕਈ ਬਜ਼ੁਰਗਾਂ ਦੇ ਐਸੇ ਇੰਟਰਵਿਊ ਕੀਤੇ ਜਿਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਮੈਂ ਆਪਣੇ ਬਾਪ ਦੀ ਕਬਰ ਜਾਂ ਆਪਣੀ ਮਾਂ ਦੀ ਕਬਰ ਮੈਂ ਜਾ ਕੇ ਦੇਖਾਂ। ਇੱਕ 105 ਸਾਲਾ ਬੰਦੇ ਦਾ ਇੰਟਰਵਿਊ ਦੇਖਾ ਤਾਂ ਉਹ ਰੋ ਕੇ ਕਹਿੰਦਾ ਹੈ ਕਿ ਮੇਰੀ ਸਾਰੀ ਜ਼ਿੰਦਗੀ ਦੀ ਇਹ ਖਾਹਿਸ਼ ਰਹੀ ਕਿ ਮੈਂ ਆਪਣੀ ਮਾਂ ਦੀ ਕਬਰ ਤੇ ਮੈਂ ਇੱਕ ਦਫਾ ਚਲਾ ਜਾਵਾਂ। ਦੱਬੜੀ ਦੇ ਕੋਲ ਉਹਨਾਂ ਦੀ ਮਾਂ ਦੀ ਕਬਰ ਹੈ ਲੇਕਿਨ ਉਸ ਨੂੰ ਮੈਂ ਇਹ ਨਹੀਂ ਦੱਸ ਸਕਿਆ ਕਿ ਤੂੰ ਤੇ ਕਬਰ ਤੇ ਹੁਣ ਰਹੀ ਵੀ ਨਹੀਂ। ਸੋ ਸਾਡੇ ਮਸਲੇ ਤੇ ਪੰਜਾਬੀਆਂ ਦੇ ਤੇ ਹਨ ਇਹ ਜਿਹੜੇ ਉੱਧਰ ਬੈਠੇ ਨੇ ਉਹਨਾਂ ਦੇ ਵੀ ਇਹੀ ਮਸਲੇ। ਸਾਡੇ ਮਸਲੇ ਤੁਹਾਡੀਆਂ ਸਿਆਸਤਾਂ ਵਾਲੇ ਨਹੀਂ ਹਨ। ਸਿਆਸਤਾਂ ਜਾਣੋ ਤੁਸੀਂ ਜਾਣੋ ਪੰਜਾਬੀ ਤੇ ਦੋਨੋਂ ਮੁਲਕਾਂ ਦੇ ਵਿੱਚ ਜਿਹੜਾ ਅਮਨ ਦੀ ਇੱਕ ਤੁਸੀਂ ਕਹਿ ਲਓ ਕਿ ਪ੍ਰੋਸੈਸ ਹੈ ਪੀਸ ਪ੍ਰੋਸੈਸ ਹੈ ਉਸ ਨੂੰ ਮਜ਼ਬੂਤ ਕਰਨਗੇ। ਔਰ ਖੁਦਾਰਾ ਇਹੀ ਹੋਣਾ ਚਾਹੀਦਾ ਹੈ। ਬਹੁਤ ਹੋ ਗਿਆ
ਪਿਛਲੇ 74-75 ਸਾਲਾਂ ਦੇ ਵਿੱਚ ਜੋ ਅਸਲੇ ਦਾ ਬਾਲਣ ਇੱਥੋਂ ਦੇ ਲੋਕਾਂ ਦੀਆਂ ਜਿਹੜੇ ਬਜਟ ਸੀ ਉਹ ਲਾਏ ਗਏ। ਇਹ ਸਿਆਸੀ ਗੱਲਾਂ ਹਨ, ਅਸੀਂ ਨਹੀਂ ਕਰਨਾ ਚਾਹੁੰਦੇ। ਅਸੀਂ ਤਾਂ ਮਿਹਨਤ ਕਰਨਾ ਚਾਹੁੰਦੇ ਹਾਂ ਕਿ ਹੁਣ ਬਸ ਹੋ ਜਾਣੀ ਚਾਹੀਦੀ ਹੈ, ਹੁਣ ਨਰਮੀਆਂ ਹੋ ਜਾਣੀਆਂ ਚਾਹੀਦੀਆਂ ਹਨ। ਆਪਸੀ ਸਾਂਝ ਜਿਹੜੀ ਹੈ ਪੰਜਾਬੀਆਂ ਦੀ ਉਹ ਬਹੁਤ ਤੋੜ ਲਈ, ਇਹਦੀ ਨੇੜਤਾ ਜਿਹੜੀ ਉਹ ਵਧਾਉਣੀ ਚਾਹੀਦੀ ਔਰ ਇਹਦੇ ਨਾਲ ਦੋਨੋਂ ਮੁਲਕ ਖੁਸ਼ਹਾਲ ਹੋਣਗੇ। ਅੱਜ ਟ੍ਰੇਡ ਦੋਨੋਂ ਮੁਲਕਾਂ ਦੀ ਵੱਧ ਜਾਵੇ। ਜੋ ਪਾਕਿਸਤਾਨ ਦਾ ਇੱਥੇ ਹਾਲਾਤ ਹਨ ਟ੍ਰੇਡ ਦੇ, ਜੋ ਉੱਧਰ ਹਨ, ਉੱਧਰ ਵੀ ਕੋਈ ਬਹੁਤ ਜ਼ਿਆਦਾ ਅੱਛੇ ਨਹੀਂ ਹਨ। ਦੋਨੋਂ ਮੁਲਕ ਇੱਕੋ ਜਿਹੇ ਹਨ ਔਰ ਇਹਨਾਂ ਦੇ ਵਿੱਚ ਅਗਰ ਪੰਜਾਬੀ ਆਪਸੀ ਟ੍ਰੇਡ ਦੇ ਵਿੱਚ ਆ ਜਾਂਦੇ ਹਨ, ਇੱਕ ਦੂਸਰੇ ਨਾਲ ਆਵਾਜਾਈ ਵੱਧ ਜਾਂਦੀ ਹੈ ਤੇ ਉਹਦੇ 'ਚ ਮੁਲਕਾਂ ਦਾ ਫਾਇਦਾ ਹੋਏਗਾ। ਔਰ ਇਹ ਜੇ ਬਜ਼ੁਰਗਾਂ ਦਾ ਮਿਸਾਲ ਦੇ ਤੌਰ ਤੇ 2-3 ਦਿਨ ਪਹਿਲੇ ਮੈਨੂੰ ਇੱਕ ਬਜ਼ੁਰਗ ਮਿਲੇ, ਉਹ ਮੈਨੂੰ ਇੱਕ ਵੀਡੀਓ ਰਿਕਾਰਡ ਕਰਵਾ ਕੇ ਗਏ। ਉਹ ਕਹਿੰਦੇ ਨੇ ਕਿ ਮੈਂ ਆਪਣਾ ਘਰ ਇੱਕ ਦਫਾ ਜਾਣਾ ਚਾਹੁੰਦਾ ਹਾਂ। ਉਹਨਾਂ ਦੀ ਉਮਰ ਹੈ 77-78 ਸਾਲ। ਉਹ ਕਹਿੰਦੇ ਛੋਟਾ ਜਿਹਾ ਅਸੀਂ ਮੈਂ ਜਦੋਂ ਉੱਥੋਂ ਆਇਆ ਤੇ ਸਾਰੀ ਜ਼ਿੰਦਗੀ ਮੈਂ ਉਹਨੂੰ ਹੀ ਉਡੀਕਦਾ ਰਿਹਾ। ਸੋ ਸਾਡੇ ਮਸਲੇ ਤੇ ਇਹ ਹਨ, ਸਾਡੇ ਤੁਹਾਡੀ ਸਿਆਸਤਾਂ ਮਸਲੇ ਨਹੀਂ ਹਨ। ਸੋ ਇਹਦਾ ਕੋਈ ਸੋਲੂਸ਼ਨ ਪਰਮਾਨੈਂਟ ਲੱਭਣਾ ਚਾਹੀਦਾ ਹੈ ਕਿ 70 ਸਾਲ ਤੋਂ ਉੱਤੇ ਜਿਹੜਾ ਬੰਦਾ ਹੈ ਉਹਦਾ ਔਨ ਅਰਾਈਵਲ ਵੀਜ਼ਾ ਹੋਵੇ, ਉਹ ਆਵੇ ਜਾਵੇ। ਉਹ ਅੱਗੇ ਗੱਲ ਕਰਦੇ ਵੀ ਉਹ ਸਿਕਿਉਰਿਟੀ ਮਾਮਲਾ 'ਚ ਮੈਨੂੰ ਲੱਗਦਾ ਵੀ ਉਹ ਕੁਝ ਨਹੀਂ ਐਸਾ ਕਿਰਦਾਰ ਦਾ ਸਕਦਾ ਜਿਹਦੇ ਨੁਕਸਾਨ ਹੋਵੇ ਦੋਵਾਂ ਪਾਸੇ। ਜੀ ਬਲਕਿ ਫਾਇਦਾ ਹੋਏਗਾ ਸਿਕਿਉਰਿਟੀ ਮਾਮਲਾ। ਹੁਣ ਮਿਸਾਲ ਦੇ ਤੌਰ ਤੇ ਅਸੀਂ ਪਹਿਲੇ ਵੀ ਗੱਲ ਕਰ ਰਹੇ ਸੀ, ਚਾਚਾ ਜੀ ਆਏ 2 ਮਹੀਨੇ ਆਏ, ਪਾਕਿਸਤਾਨ ਦਾ ਕੀ ਨੁਕਸਾਨ ਕਰਕੇ ਚੱਲੇ? ਇਹ ਕਰ ਹੀ ਨਹੀਂ ਸਕਦੇ, ਚਾਹ ਕੇ ਵੀ ਨਹੀਂ ਕਰ ਸਕਦੇ। ਚਾਚਾ ਜੀ ਜਾ ਰਹੇ ਨੇ, ਸਦੀਕ ਸਾਹਿਬ ਜਾ ਰਹੇ ਨੇ, ਤੇ ਕੀ ਕਰ ਸਕਦੇ ਨੇ? ਸੋ ਅਗਰ ਮਤਲਬ ਨਾਸਰ ਭਾਈ ਹੈ, ਉੱਧਰ ਹੈ, ਇਹਨਾਂ ਤੇ ਤਾਂ ਤੁਸੀਂ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਆਪਣੀ ਲਾਈਫ ਦਿੱਤੀ ਪੂਰੀ ਪੰਜਾਬੀਅਤ ਤੇ ਰੇਸਾ ਮਨਪਸੰਦੀ ਨੂੰ, ਕਿਸੇ ਤੇ ਵੀ ਸ਼ੱਕ ਨਹੀਂ। ਮੈਂ ਪਹਿਲੇ ਵੀ ਜਿਵੇਂ ਕਿਹਾ ਕਿ ਕਿਸੇ ਪੰਜਾਬੀ ਤੇ ਤੁਸੀਂ ਸ਼ੱਕ ਨਾ ਕਰੋ। ਪੰਜਾਬੀ ਕੁਝ ਨਹੀਂ ਖੋਏਗਾ ਇਹਨਾਂ ਦੋਨਾਂ ਮੁਲਕਾਂ ਤੋਂ, ਉਹ ਦੇਵੇਗਾ। ਔਰ ਇਸ ਚੀਜ਼ ਦਾ ਸਾਡੇ ਤੋਂ ਅੱਜ ਵੀ ਗਰੰਟੀ ਹੈ, 10 ਸਾਲਾਂ ਬਾਅਦ ਵੀ ਤੁਸੀਂ ਇਹ ਸਾਬਤ ਨਹੀਂ ਕਰ ਪਾਓਗੇ ਕਿ ਪੰਜਾਬੀਆਂ ਨੇ ਇਹਨਾਂ ਦੋਨਾਂ ਮੁਲਕਾਂ ਨੂੰ ਕੋਈ ਤੋੜਿਆ ਹੈ, ਬਲਕਿ ਅਸੀਂ ਜੋੜਨ ਦੀ ਕੋਸ਼ਿਸ਼ ਹੈ ਔਰ ਇਹ ਜੁੜਨਗੇ। ਔਰ ਉਹ ਇੰਝ ਹੀ ਹੈ ਕਿ ਆਵਾਜਾਈ ਵਧੇ, ਆਪਸੀ ਸਾਂਝ, ਆਪਸੀ ਪਿਆਰ ਵਧੇ, ਉਹਦੇ ਨਾਲ ਦੋਨੋਂ ਮੁਲਕਾਂ ਦੀ ਖੁਸ਼ਹਾਲੀ ਵਧੇਗੀ ਔਰ ਦੁਨੀਆ ਦੇ ਵਿੱਚ ਕੋਈ ਇਨਸਾਨਾਂ ਦਾ ਖਿੱਤਾ ਤਸੱਵਰ ਹੋਵੇਗਾ ਕਿ ਯਾਰ ਉੱਥੇ ਵੀ ਇਨਸਾਨ ਜਿੰਦੇ ਹਨ ਜਿਹੜੇ ਇਨਸਾਨਾਂ ਤਰ੍ਹਾਂ ਰਹਿਣਾ ਜਾਣਦੇ ਹਨ। ਔਰ ਅਗਰ ਕੋਈ ਐਸੇ ਕਰੈਕਟਰ ਹਨ ਜਿਹੜੇ ਉਹਨਾਂ ਦੇ ਦਰਮਿਆਨ ਉਹਨਾਂ ਡਿਸਟਰਬ ਕਰਦੇ ਹਨ ਤੇ ਉਹਨਾਂ ਦੀ ਉਹ ਨਿੰਦਿਆ ਕਰਕੇ ਤੇ ਉਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਬਹੁਤ ਅੱਛੇ ਇਨਸਾਨ ਆ, ਪੀਸਫੁਲ ਇਨਸਾਨ। ਬਹੁਤ ਸ਼ੁਕਰੀਆ ਜੀ ਭੱਟੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਗੱਲਬਾਤ ਤੁਸੀਂ ਸੁਣੀ, ਹੋਪਫੁਲੀ ਚਲੋ ਅਸੀਂ ਬਾਬਾ ਜੀ ਨਾਲ ਅੱਗੇ ਗੱਲ ਕਰਨਾ, ਬਾਬਾ ਨਜਮੀ ਜੀ ਨਾਲ, ਵੀ ਹਿੰਮਤ ਕਰਨ ਦੇ ਵਿੱਚ ਭੱਟੂ ਸਾਹਿਬ ਕੋਈ ਹਰਜ ਨਹੀਂ ਹੈ ਵੀ ਸਾਡੀ ਇਹ ਨਿੱਕੀ ਗੱਲ ਵੀ ਹੋ ਸਕਦਾ ਇੱਕ ਦਿਨ ਨੂੰ, ਅੱਜ ਨਹੀਂ 10 ਸਾਲਾਂ ਨੂੰ ਵੱਡੀ ਹੋ ਗੱਲ ਕੱਟਦੀਆਂ। ਸੌਰੀ, ਤੁਸੀਂ ਕੋਸ਼ਿਸ਼ ਕੀਤੀ ਨਾ, ਤੁਹਾਡੀ ਕੋਸ਼ਿਸ਼ ਤੇ ਇਹ ਸਾਰਾ ਕੁਝ ਹੋ ਗਿਆ। ਤੁਸੀਂ ਕੋਸ਼ਿਸ਼ ਨਾ ਕਰਦੇ ਕਿ ਨਹੀਂ ਯਾਰ ਇਹ ਨਹੀਂ ਹੋ ਸਕਦਾ, ਫਿਰ ਤੇ ਨਹੀਂ ਹੋਣਾ ਸੀ। ਸੋ ਇਹ ਨਿੱਕੀਆਂ ਕੋਸ਼ਿਸ਼ਾਂ ਵੱਡੀਆਂ ਸਾਬਤ ਹੋਣਗੀਆਂ ਕਿਸੇ ਵੇਲੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਰੱਬ ਰੱਖੇ।